ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਵਿਸਾਖੀ ਕਾਨਫਰੰਸ ਲਈ ਸੰਗਤ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ। ਪਾਕਿਸਤਾਨ ਦੀ ਵਿਚੋਲਗੀ ਨਾਲ ਅਮਰੀਕਾ ਤੇ ਈਰਾਨ ਵਿਚਕਾਰ 2 ਹਫ਼ਤਿਆਂ ਦੀ ਜੰਗਬੰਦੀ। ਕੋਟਕਪੂਰਾ ਗੋਲੀकांड ਦੀ ਸੁਣਵਾਈ ਫਰੀਦਕੋਟ ਦੀ ਅਦਾਲਤ ਤੋਂ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਤਬਦੀਲ। 14 ਤਰੀਕ ਨੂੰ ਦਮਦਮਾ ਸਾਹਿਬ ਖਾਲਸੇ ਦਾ ਜਨਮ ਦਿਨ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਉੱਥੇ ਸਾਰੇ ਪਹੁੰਚਣ ਸਾਡੇ ਪੰਡਾਲ ਦੇ ਵਿੱਚ, ਜਿਹਦੇ ਨਾਲ ਅਸੀਂ ਅਗਲੇ ਪ੍ਰੋਗਰਾਮ ਰੋਸ਼ਨ ਕਰੀਏ ਕਿ ਅਸੀਂ ਕੀ ਕਰਨਾ ਚਾਹੁੰਦੇ ਹਾਂ। ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਹੋਣ ਵਾਲੀ ਕਾਨਫਰੰਸ ਸੰਬੰਧੀ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਸੰਗਤ ਨੂੰ ਵਿਸ਼ੇਸ਼ ਤੌਰ ਤੇ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵਿਸਾਖੀ ਸਿਰਫ ਇੱਕ ਤਿਉਹਾਰ ਨਹੀਂ, ਸਗੋਂ ਸਿੱਖ ਕੌਮ ਦੀਆਂ ਕੁਰਬਾਨੀਆਂ ਅਤੇ ਇਤਿਹਾਸ ਨੂੰ ਯਾਦ ਕਰਨ ਦਾ ਦਿਹਾੜਾ ਹੈ। ਇਸ ਮੌਕੇ ਤੇ ਹੋਣ ਵਾਲੀ ਕਾਨਫਰੰਸ ਵਿੱਚ ਕੌਮ ਨਾਲ ਜੁੜੇ ਅਹਿਮ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਮਾਨ ਨੇ ਕਿਹਾ ਕਿ ਸੰਗਤ ਦੀ ਵੱਡੀ ਹਾਜ਼ਰੀ ਨਾਲ ਇਹ ਸੰਦੇਸ਼ ਜਾਵੇਗਾ ਕਿ ਸਿੱਖ ਕੌਮ ਆਪਣੇ ਹੱਕਾਂ ਅਤੇ ਮਸਲਿਆਂ ਪ੍ਰਤੀ ਜਾਗਰੂਕ ਹੈ। ਉਨ੍ਹਾਂ ਸਭ ਨੂੰ ਅਪੀਲ ਕੀਤੀ ਕਿ 14 ਅਪ੍ਰੈਲ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਿਲ ਹੋ ਕੇ ਕਾਨਫਰੰਸ ਨੂੰ ਕਾਮਯਾਬ ਬਣਾਇਆ ਜਾਵੇ। ਅੱਜ ਅਸੀਂ ਕਹਿਣਾ ਚਾਹੁੰਦੇ ਹਾਂ ਕਿ 14 ਤਰੀਕ ਨੂੰ ਦਮਦਮਾ ਸਾਹਿਬ ਖਾਲਸੇ ਦਾ ਜਨਮ ਦਿਨ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਉੱਥੇ ਸਾਰੇ ਪਹੁੰਚਣ ਸਾਡੇ ਪੰਡਾਲ ਦੇ ਵਿੱਚ, ਜਿਹਦੇ ਨਾਲ ਅਸੀਂ ਅਗਲੇ ਪ੍ਰੋਗਰਾਮ ਰੋਸ਼ਨ ਕਰੀਏ ਕਿ ਅਸੀਂ ਕੀ ਕਰਨਾ ਚਾਹੁੰਦੇ ਹਾਂ। ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਮੰਗ ਹੈ ਸਾਰੇ ਪੰਜਾਬ ਦੀ ਕਿ ਸਾਨੂੰ ਖੇਤੀ ਪੋਸਟ ਦੀ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਇਹ ਗੱਲ ਮੈਂ ਪਾਰਲੀਮੈਂਟ ਦੇ ਵਿੱਚ ਕਰ ਚੁੱਕਿਆ ਹਾਂ ਕਿ ਜੇ ਮੱਧ ਪ੍ਰਦੇਸ਼ ਤੇ ਰਾਜਸਥਾਨ ਦੇ ਵਿੱਚ ਪੋਸਟ ਦੀ ਖੇਤੀ ਹੋ ਸਕਦੀ ਹੈ, ਫਿਰ ਸੰਵਿਧਾਨ ਦੀ 14 ਆਰਟੀਕਲ ਕਹਿੰਦੀ ਹੈ ਕਿ ਕਾਨੂੰਨ ਦੇ ਅੱਗੇ ਸਾਰੇ ਬਰਾਬਰ ਨੇ, ਤੇ ਜੇ ਕਾਨੂੰਨ ਦੇ ਅੱਗੇ ਸਾਰੇ ਬਰਾਬਰ ਨੇ, ਜੇ ਮੱਧ ਪ੍ਰਦੇਸ਼ ਤੇ ਰਾਜਸਥਾਨ ਦੇ ਵਿੱਚ ਹੋ ਸਕਦੀ ਹੈ ਤੇ ਫਿਰ ਪੰਜਾਬ ਦੇ ਵਿੱਚ ਕਿਉਂ ਨਹੀਂ ਹੋ ਸਕਦੀ। ਅਸੀਂ ਆਪਣੇ ਇਲੈਕਸ਼ਨ ਮੈਨੀਫੈਸਟੋ ਦੇ ਵਿੱਚ ਕਰਾਂਗੇ ਕਿ ਸਾਡੀ ਗਵਰਨਮੈਂਟ ਆਉਣ ਦੇ ਉੱਤੇ ਅਸੀਂ ਪੋਸਟ ਘਰ ਜੋਗੀ ਲਾਉਣੀ ਇਜਾਜ਼ਤ ਦੇ ਦੇਵਾਂਗੇ, ਜਿਹਦੇ ਨਾਲ ਅੱਜ ਚਿੱਟਾ ਜਿਹੜਾ ਇੰਨਾ ਫਿਰਦਾ, ਨੌਜਵਾਨ ਚਿੱਟੇ ਨੂੰ ਵੇਚਦੇ ਹੈ, ਇਹਨਾਂ ਦੇ ਕੋਲੇ ਨੌਕਰੀਆਂ ਨਹੀਂ, ਇਹ ਬੇਰੁਜ਼ਗਾਰ ਹੈ, ਇਹ ਵੀ ਰੋਜ਼ੀ ਦੇ ਵਿੱਚ ਆਉਣਗੇ ਤੇ ਜਿਹੜੀ ਦੁੱਖ ਤਕਲੀਫ ਪੰਜਾਬ ਨੂੰ ਹੈਗੀ ਹੈ ਨਸ਼ਿਆਂ ਦੀ, ਉਹ ਦੂਰ ਹੋ ਜਾਊਗੀ। ਦੂਸਰੀ ਗੱਲ ਹੈ ਕਿ ਅਸੀਂ ਬਾਰਡਰ ਵੀ ਖੁੱਲ੍ਹਾਵਾਂਗੇ ਵਾਘੇ ਲਈ, ਜਿਹਦੇ ਨਾਲ ਸਾਡੇ ਕਿਸਾਨਾਂ ਦੀ ਤੇ ਲਾਲੇ ਬਾਣੀਆਂ ਦੀ ਜਿਹੜਾ ਵਪਾਰ ਹੈ ਉਹ ਸਾਰੇ ਇਸਲਾਮਿਕ ਮੁਲਕਾਂ ਦੇ ਵਿੱਚ ਹੋਣਾ ਸ਼ੁਰੂ ਹੋ ਜੇ। ਇਹਦੇ ਨਾਲ ਸਾਡੀ ਬਹੁਤ ਪ੍ਰਾਪਤੀ ਹੋਊਗੀ। ਜਿਵੇਂ ਅੱਜ ਕਿਸਾਨ ਖੁਦਕੁਸ਼ੀ ਕਰ ਰਹੇ ਹੈ, ਉਹ ਨਹੀਂ ਹੋਊਗਾ। ਜਿਹੜਾ ਬੇਰੁਜ਼ਗਾਰੀ ਕਰਕੇ ਕਈ ਨਸ਼ੇ ਦਾ ਵਪਾਰ ਕਰਦੇ ਹੈ, ਜਿਹੜੇ ਕਿ ਵੱਡੇ ਬਣ ਗਏ ਹੈ, ਜਿਨ੍ਹਾਂ ਨੂੰ ਕੀ ਕਹਿੰਦੇ, ਇਹਨਾਂ ਨੂੰ ਗੈਂਗਸਟਰਸ, ਇਹ ਵੀ ਸਾਡੀ ਬੁੱਕਲ ਦੇ ਵਿੱਚ ਆ ਜਾਣਗੇ, ਸਮਾਜ ਦੀ ਬੁੱਕਲ ਦੇ ਵਿੱਚ, ਤੇ ਇਹ ਵੀ ਆਪਣਾ ਜਿਹੜਾ ਕੰਮ ਹੈ ਸਹੀ ਕਰਨਗੇ। ਸੋ ਇਹਦੇ ਨਾਲ ਬਹੁਤ ਫਾਇਦਾ ਹੋ ਜਾਣਾ ਹੈ ਕਿ ਜੇ ਬਾਰਡਰ ਸਾਡਾ ਖੁੱਲ੍ਹ ਜੇ। ਫਿਰ ਅਰਦਾਸ ਦੇ ਵਿੱਚ ਹੈਗਾ ਜਿਹੜੇ ਗੁਰਦੁਆਰੇ ਪਾਕਿਸਤਾਨ ਦੇ ਵਿੱਚ ਰਹਿ ਗਏ ਹੈ ਉਹਨਾਂ ਦੇ ਦਰਸ਼ਨ ਦੀਦਾਰ ਹੋਣ। ਸਾਡੀ ਜੋ ਅਰਦਾਸ ਦੇ ਵਿੱਚ ਪ੍ਰਣ ਹੈ ਉਹ ਵੀ ਪੂਰਾ ਹੋ ਜਾਊਗਾ। ਈਰਾਨ, ਅਮਰੀਕਾ ਤੇ ਇਜ਼ਰਾਈਲ 2 ਹਫ਼ਤਿਆਂ ਦੀ ਜੰਗਬੰਦੀ ਲਈ ਸਹਿਮਤ ਹੋ ਗਏ ਹਨ। ਦੋਵਾਂ ਧਿਰਾਂ ਦੀ ਰਜ਼ਾਮੰਦੀ ਮਗਰੋਂ ਪੱਛਮੀ ਏਸ਼ੀਆ ਵਿੱਚ 28 ਫਰਵਰੀ ਤੋਂ ਜਾਰੀ ਟਕਰਾਅ ਖਤਮ ਹੋਣ ਦੀ ਆਸ ਬੱਝੀ ਹੈ। ਈਰਾਨ ਨੇ ਸਹਿਮਤੀ ਨਾਲ ਅਮਰੀਕਾ ਅੱਗੇ 10 ਨੁਕਾਤੀ ਏਜੰਡਾ ਰੱਖਦਿਆਂ ਰਣਨੀਤਿਕ ਪੱਖੋਂ ਅਹਿਮ ਹਰਮੁਜ਼ ਜਲ ਮਾਰਗ ਮੁੜ ਖੋਲ੍ਹਣ ਦੀ ਹਾਮੀ ਭਰੀ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖੁਦ ਵੱਲੋਂ ਤੈਅ ਕੀਤੀ ਮੁਹਲਤ ਖਤਮ ਹੋਣ ਤੋਂ 1.5 ਘੰਟਾ ਪਹਿਲਾਂ ਐਲਾਨ ਕੀਤਾ ਕਿ ਅਮਰੀਕਾ ਨੇ ਪਾਕਿਸਤਾਨ ਦੀ ਤਜਵੀਜ਼ ਉੱਤੇ 2 ਹਫ਼ਤਿਆਂ ਲਈ ਜੰਗਬੰਦੀ ਉੱਤੇ ਸਹਿਮਤੀ ਜਤਾਈ ਹੈ। ਟਰੰਪ ਨੇ ਸਾਫ਼ ਕਰ ਦਿੱਤਾ ਕਿ ਜੰਗਬੰਦੀ ਦੇ ਬਾਵਜੂਦ ਅਮਰੀਕੀ ਜੰਗੀ ਬੇੜੇ ਹਰਮੁਜ਼ ਜਲਮਾਰਗ ਦੁਆਲੇ ਮੌਜੂਦ ਰਹਿਣਗੇ। ਟਰੰਪ ਨੇ ਜੰਗਬੰਦੀ ਸਮਝੌਤੇ ਨੂੰ ਆਲਮੀ ਸ਼ਾਂਤੀ ਲਈ ਵੱਡਾ ਦਿਨ ਦੱਸਿਆ। ਉਨ੍ਹਾਂ ਕਿਹਾ ਕਿ ਇਹ ਪਲ ਮੱਧ ਪੂਰਬ ਲਈ ਸੁਨਹਿਰੇ ਯੁੱਗ ਦੀ ਸ਼ੁਰੂਆਤ ਹੋ ਸਕਦਾ ਹੈ। उधर अमरीकी डेमोक्रेटिक पार्टी के आगुआ ने ईरानी सभ्यता खत्म करने की टिप्पणी कारण ट्रंप नूं ओहदे तो हटाउण दी मंग की है। इस दौरान ईरान की सुप्रीम कौमी सुरक्षा कौंसल ने कहा कि वह 2 हफ्तिਆਂ की जंगबंदी नूं स्वीकार करते हैं तो ईरान शुक्रवार तो इस्लामाबाद विच अमरीका नाल गलबात करेगा। ट्रंप ने सोशल मीडिया पोस्ट विच कहा कि पाकिस्तान के प्रधानमंत्री शहबाज शरीफ ते फील्ड मार्शल आसिम मुनीर ने गलबात दौरान अपील की कि मैं अज रात नूं ईरान खिलाफ होने वाली तबाहकुन कार्रवाई नूं इस शर्त ते रोक देवां जे ईरान हरमुज़ जलमार्ग नूं पूरी तरह फौरी ते सुरक्षित तरीके नाल खोलण बारे सहमत होवे। ट्रंप ने कहा कि मैं 2 हफ्तिਆਂ ਲਈ ईरान ते ਬੰਬਾਰੀ ਤੇ ਹਮਲੇ ਰੋਕਣ ਬਾਰੇ ਸਹਿਮਤ ਹਾਂ। ईरान ਦੇ ਪੁਲਾਂ ਤੇ ਬਿਜਲੀ ਪਲਾਂਟਾਂ ਤੇ ਹਮਲਿਆਂ ਦੀ ਯੋਜਨਾ ਫਿਲਹਾਲ ਟਾਲ ਰਹੇ ਹਾਂ ਤੇ ਜੰਗਬੰਦੀ ਵਿੱਚ ਹਰਮੁਜ਼ ਜਲਮਾਰਗ ਖੋਲ੍ਹਣ ਦੀ ਯੋਜਨਾ ਵੀ ਸ਼ਾਮਿਲ ਹੈ। ਅਮਰੀਕੀ ਸਦਰ ਨੇ ਸ਼ੁਰੂਆਤ ਵਿੱਚ ਕਿਹਾ ਸੀ ਕਿ ਈਰਾਨ ਨੇ 10 ਨੁਕਾਤੀ ਏਜੰਡੇ ਦੀ ਤਜਵੀਜ਼ ਰੱਖੀ ਹੈ ਜੋ 28 ਫਰਵਰੀ ਨੂੰ ਇਜ਼ਰਾਈਲ ਤੇ ਅਮਰੀਕਾ ਵੱਲੋਂ ਸ਼ੁਰੂ ਕੀਤੀ ਗਈ ਜੰਗ ਨੂੰ ਖਤਮ ਕਰਨ ਵਿੱਚ ਮਦਦਗਾਰ ਸਾਬਤ ਹੋ ਸਕਦੀ ਹੈ। ਹਾਲਾਂਕਿ ਜਦੋਂ ਏਜੰਡੇ ਦਾ ਫਾਰਸੀ ਰੂਪ ਸਾਹਮਣੇ ਆਇਆ ਜਿਸ ਵਿੱਚ ਇਸ਼ਾਰਾ ਕੀਤਾ ਗਿਆ ਸੀ ਕਿ ਈਰਾਨ ਨੂੰ ਯੂਰੇਨੀਅਮ ਸੋਧਣ ਦਾ ਅਮਲ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ ਜਾਵੇਗੀ ਤਾਂ ਟਰੰਪ ਨੇ ਇਸ ਨੂੰ ਧੋਖਾਧੜੀ ਕਰਾਰ ਦਿੱਤਾ। ईरान ने अपने 10 ਨੁਕਾਤੀ ਏਜੰਡੇ ਵਿੱਚ ਜੰਗ ਖਤਮ ਕਰਨ ਸਣੇ ਖਿੱਤੇ ਵਿੱਚੋਂ ਅਮਰੀਕੀ ਫੌਜਾਂ ਹਟਾਉਣ, ਪਾਬੰਦੀਆਂ ਵਿੱਚ ਢਿੱਲ ਤੇ ਜਾਮ ਕੀਤੇ ਅਸਾਸੇ ਜਾਰੀ ਕਰਨ ਜਿਹੀਆਂ ਸ਼ਰਤਾਂ ਰੱਖੀਆਂ ਹਨ। उधर इस्लामाबाद विच प्रधानमंत्री शहबाज शरीफ ने अमरीका ते ईरान के वफदां नूं 10 अप्रैल नूं इस्लामाबाद आउण दा सੱਦਾ दिता है ताकि मसले दे हल लई अगे दी गलबात कीती जा सके। इजराइल ने भावें जंगबंदी की हिमायत की है पर प्रधानमंत्री बेंजामिन नेतन्याहू ने बुधवार तड़के कहा सी कि जंगबंदी करार विच लेबनान विच हिजबुल्ला खिलाफ छेड़ी जंग शामिल नहीं है। इजरायली फौज ने मगरों कहा कि लेबनान विच लड़ाई ते जमीनी कार्रवाई जारी है। इस दौरान ईरान के खेतरी अधिकारी ने अपनी पछाण नशर ना करने की शर्त दस्सिया कि जंगबंदी दीयां शर्तां तहत ईरान ते ओमान हरमुज़ जल मार्ग राही लंघण वाले बेड़ियां तो राहदारी फीस वसूलणगे। अधिकारी ने कहा कि ईरान ये पैसा अपने पुनर्निर्माण लई वरतेगा। उधर अमरीका ते ईरान विचाले जंगबंदी की सहमति के ऐलान तो कुछ घंटिया मगरों यूएई, इजराइल, साउदी अरब, बहरीन ते कुवैत विच मिसाइल अलर्ट जारी किए गए। ईरानी हमले विच आबू धाबी के गैस प्रोसैसिंग प्लांट नूं अग लग गई। यूएई ते कुवैती फौज ने ईरान के मिसाइल ते ड्रोन हमलिਆਂ ਦਾ ਮੂੰਹ ਤੋੜਵਾਂ जवाब दिता। ईरान के सरकारी टीवी ने दावा किया कि लावान टापू विच तेल रिफाइनरी नूं निशाना बनाया गया है। ਪੰਜਾਬ ਵਿੱਚ ਸਾਲ 2015 ਦੇ ਬੇਅਦਬੀ ਕਾਂਡ ਤੋਂ ਬਾਅਦ ਹੋਏ ਕੋਟਕਪੁਰਾ ਗੋਲੀकांड ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਇੱਕ ਅਹਿਮ ਫੈਸਲਾ ਸੁਣਾਇਆ ਗਿਆ ਹੈ। ਅਦਾਲਤ ਨੇ ਇਸ ਕੇਸ ਦੀ ਸੁਣਵਾਈ ਨੂੰ ਫਰੀਦਕੋਟ ਦੀ ਜ਼ਿਲ੍ਹਾ ਅਦਾਲਤ ਤੋਂ ਤਬਦੀਲ ਕਰਕੇ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿੱਚ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਜੁਲਾਈ 2024 ਵਿੱਚ ਬੈਬਲ ਕਲਾਂ ਗੋਲੀकांड ਦਾ ਮਾਮਲਾ ਵੀ ਹਾਈ ਕੋਰਟ ਵੱਲੋਂ ਚੰਡੀਗੜ੍ਹ ਸ਼ਿਫਟ ਕੀਤਾ ਜਾ ਚੁੱਕਿਆ ਹੈ। 14 ਅਕਤੂਬਰ 2015 ਨੂੰ ਹੀ ਕੋਟਕਪੁਰਾ ਘਟਨਾ ਤੋਂ ਕੁਝ ਘੰਟਿਆਂ ਬਾਅਦ ਬੈਬਲ ਕਲਾਂ ਵਿੱਚ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਤੇ ਗੋਲੀ ਚਲਾਈ ਸੀ ਜਿਸ ਵਿੱਚ 2 ਸਿੱਖ ਨੌਜਵਾਨ ਭਾਈ ਕ੍ਰਿਸ਼ਨ ਭਗਵਾਨ ਸਿੰਘ ਅਤੇ ਭਾਈ ਗੁਰਜੀਤ ਸਿੰਘ ਸ਼ਹੀਦ ਹੋ ਗਏ ਸਨ। ਕੋਟਕਪੁਰਾ ਵਿਖੇ ਹੋਈ ਫਾਇਰਿੰਗ ਵਿੱਚ ਨੌਜਵਾਨ ਅਜੀਤ ਸਿੰਘ ਦੇ ਪੱਟ ਵਿੱਚ ਗੋਲੀ ਵੱਜੀ ਸੀ। ਇਸ ਫੈਸਲੇ ਨੂੰ ਸਿੱਖ ਸੰਗਤ ਅਤੇ ਇਨਸਾਫ ਦੀ ਉਡੀਕ ਕਰ ਰਹੇ ਪੀੜਤ ਪਰਿਵਾਰਾਂ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਇਹ ਮਾਮਲੇ ਇਸ ਲਈ ਵੀ ਚਰਚਾ ਵਿੱਚ ਹਨ ਕਿਉਂਕਿ ਇਸ ਵਿੱਚ ਪੰਜਾਬ ਦੇ ਕਈ ਪ੍ਰਭਾਵਸ਼ਾਲੀ ਚਿਹਰੇ ਸ਼ਾਮਿਲ ਹਨ। ਇਸ ਮਾਮਲੇ ਵਿੱਚ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਮੇਤ ਕਈ ਹੋਰ ਆਗੂ ਜਾਂਚ ਦੇ ਘੇਰੇ ਵਿੱਚ ਹਨ। ਪੁਲਿਸ ਅਧਿਕਾਰੀ ਜਿਵੇਂ ਕਿ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ, ਆਈਜੀ ਪਰਮਰਾਜ ਸਿੰਘ ਉਮਰਾ ਨੰਗਲ, ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਅਤੇ ਹੋਰ ਕਈ ਆਈਪੀਐਸ ਅਧਿਕਾਰੀਆਂ ਦੇ ਨਾਮ ਇਸ ਕੇਸ ਵਿੱਚ ਮੁਲਜ਼ਮ ਵਜੋਂ ਸ਼ਾਮਿਲ ਹਨ। ਆਪਣੇ ਜਿਹੜੇ ਕੁਝ ਪੁਰਾਣੇ ਸਾਬਕਾ ਆਈਪੀਐਸ ਅਧਿਕਾਰੀ ਰਹੇ ਨੇ ਜਿਨ੍ਹਾਂ ਨੇ ਪਹਿਲਾਂ ਤਾਂ ਉੱਥੇ ਬੈਬਲ ਕਲਾਂ ਗੋਲੀकांड ਜੋ 2 ਸਿੱਖ ਨੌਜਵਾਨ ਸ਼ਹੀਦ ਹੋਏ, ਸ਼ਹੀਦ ਭਾਈ ਕਿਸ਼ਨ ਭਗਵਾਨ ਸਿੰਘ ਤੇ ਸ਼ਹੀਦ ਭਾਈ ਗੁਰਜੀਤ ਸਿੰਘ ਸਰਾਵਾਂ, ਤੇ ਇਹ ਨਾ ਉਸੇ ਦਿਨ ਹੀ 14 ਅਕਤੂਬਰ 2015 ਨੂੰ ਸਵੇਰੇ 6 ਵਜੇ ਦੇ ਲਾਗੇ ਦੂਸਰਾ ਗੋਲੀकांड ਵੀ ਹੋਇਆ ਸੀ ਕੋਟਕਪੂਰਾ ਜਿਹੜਾ ਸ਼ਹਿਰ ਹੈ ਉਹਦੇ ਚੌਂਕ ਦੇ ਵਿਚਾਲੇ ਜੀ, ਜਿੱਥੇ ਇੱਕ ਨੌਜਵਾਨ ਸਰਦਾਰ ਅਜੀਤ ਸਿੰਘ ਦੇ ਪੱਟ ਦੇ ਵਿੱਚ AK-47 ਦੀ ਗੋਲੀ ਵੱਜੀ ਸੀ ਜੀ। ਤਾਂ ਉਸ ਤੋਂ ਬਾਅਦ ਜੋ ਪਹਿਲਾਂ ਜੋ ਮਾਨਯੋਗ ਹਾਈ ਕੋਰਟ ਵੱਲੋਂ ਬੈਬਲ ਕਲਾਂ ਜਿਹੜਾ ਕੇਸ ਹੈ ਉਹ ਟਰਾਂਸਫਰ ਕਰ ਦਿੱਤਾ ਸੀ ਚੰਡੀਗੜ੍ਹ, ਜਿਸ 'ਚ 2 ਮੌਤਾਂ ਹੋਈਆਂ ਸਨ।
ਤੇ ਫਿਰ ਜਦੋਂ ਪੰਜਾਬ ਸਰਕਾਰ ਅਪੀਲ 'ਚ ਗਈ ਤੇ ਸੁਪਰੀਮ ਕੋਰਟ ਨੇ ਅਪੀਲ ਵੀ ਰੱਦ ਕਰ ਦਿੱਤੀ। ਤਾਂ ਅੱਜ ਜਦੋਂ ਦੂਸਰਾ ਕੇਸ ਹੈ ਕੋਟਕਪੂਰਾ ਗੋਲੀकांड, ਤਾਂ ਉਸ ਵਿੱਚ ਦੇਖੋ ਜੋ ਉਹਨਾਂ ਸਾਬਕਾ IPS ਅਧਿਕਾਰੀਆਂ ਵੱਲੋਂ ਜਿਹੜੇ ਮੁੱਖ ਮੁਲਜ਼ਮ ਨੇ ਉਹਨਾਂ ਪਰਚਿਆਂ ਦੇ ਵਿੱਚ, ਤੇ ਉਹਨਾਂ ਵੱਲੋਂ ਕੇਸ ਲਾਇਆ ਗਿਆ ਸੀ ਵੀ ਸਾਨੂੰ ਜਿਹੜਾ ਇਹ ਕੇਸ ਹੈ ਇਹ ਚੰਡੀਗੜ੍ਹ ਟਰਾਂਸਫਰ ਕੀਤਾ ਜਾਵੇ। ਤਾਂ ਮੈਂ ਕਹੂੰਗਾ ਵੀ ਚਲੋ ਅਸੀਂ ਤਾਂ ਜੋ ਕੰਪਲੇਨੈਂਟ ਅਜੀਤ ਸਿੰਘ ਵੱਲੋਂ ਪੇਸ਼ ਹੋਇਆ ਸੀ ਤੇ ਅਸੀਂ ਤਾਂ ਆਪਦਾ ਪੱਖ ਰੱਖਿਆ ਸੀ ਵੀ ਦੇਖੋ ਬੜੇ ਜ਼ਿਆਦਾ ਗਵਾਹ ਨੇ ਵਿਚਾਰੇ, ਆਮ ਜਿਹੇ ਸਧਾਰਨ ਪਰਿਵਾਰਾਂ 'ਚੋਂ ਨੇ। ਇਸ ਵਿੱਚ ਜਿਹੜਾ ਮੁੱਖ ਮੁਲਜ਼ਮ ਹੈ ਉਹ ਪੰਜਾਬ ਦੇ ਡਿਪਟੀ CM ਵੀ ਰਹੇ ਨੇ ਤੇ ਹੋਮ ਮਿਨਿਸਟਰ ਵੀ ਰਹੇ ਨੇ, DGP ਵੀ ਹੈਗੇ ਨੇ ਮੁਲਜ਼ਮ, IG ਰੈਂਕ ਦੇ ਅਫਸਰ ਨੇ। ਤਾਂ ਆਮ ਜਿਹੇ ਸਧਾਰਨ ਪਰਿਵਾਰਾਂ ਨੂੰ ਬੜਾ ਖਤਰਾ ਹੈ ਵੀ ਜੇ ਉਹ ਫਰੀਦਕੋਟ ਤੋਂ ਚੰਡੀਗੜ੍ਹ ਆਉਂਦੇ ਨੇ ਰਾਸਤੇ ਦੇ ਵਿੱਚ। ਹਾਲਾਂਕਿ ਇਹਨਾਂ ਨੂੰ ਤਾਂ ਕੋਈ ਖਤਰਾ ਨਹੀਂ, ਕਦੇ ਕੋਈ ਕੋਰਟ 'ਚ ਕੋਈ ਵਾਰਦਾਤ ਨਹੀਂ ਹੋਈ ਇਹੋ ਜੀ, ਤਾਂ ਉਹ ਦਲੀਲਾਂ ਦਿੱਤੀਆਂ ਸੀ। ਪਰ ਮੈਂ ਸਮਝਦਾ ਵੀ ਜੋ ਪੰਜਾਬ ਸਰਕਾਰ ਵੱਲੋਂ ਵੀ ਇਹ ਜੋ ਕੇਸਾਂ ਨੂੰ ਉਨਾ ਹੀ ਜ਼ੋਰ ਲਾਉਣਾ ਚਾਹੀਦਾ ਸੀ ਵੀ ਉਹ ਜਿਹੜੇ ਕੇਸ ਨੇ ਇੱਥੇ ਫਰੀਦਕੋਟ ਹੀ ਰਹਿਣ, ਨਾ ਕਿ ਚੰਡੀਗੜ੍ਹ ਟਰਾਂਸਫਰ ਹੋਣ। ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਨੂੰ ਹੁਣ ਖੇਤਰੀ ਅਤੇ ਵਿਸ਼ਵ ਪੱਧਰ ਤੇ ਇੱਕ ਭਰੋਸੇਮੰਦ ਅਤੇ ਵਿਸ਼ਵਾਸਯੋਗ ਵਿਚੋਲੇ ਵਜੋਂ ਪਛਾਣਿਆ ਜਾ ਰਿਹਾ ਹੈ। ਇਹ ਬਿਆਨ ਅਮਰੀਕਾ ਅਤੇ ਈਰਾਨ ਵਿਚਕਾਰ ਪਾਕਿਸਤਾਨ ਦੀ ਵਿਚੋਲਗੀ ਸਦਕਾ 2 ਹਫ਼ਤਿਆਂ ਦੀ ਜੰਗਬੰਦੀ ਹੋਣ ਤੋਂ ਕੁਝ ਘੰਟਿਆਂ ਬਾਅਦ ਆਇਆ। ਮੀਡੀਆ ਨਾਲ ਗੱਲਬਾਤ ਕਰਦਿਆਂ ਆਸਿਫ ਨੇ ਇਸ ਜੰਗਬੰਦੀ ਨੂੰ ਆਪਣੀ ਸਮੁੱਚੀ ਲੀਡਰਸ਼ਿਪ ਦੀ ਵੱਡੀ ਸਫਲਤਾ ਦੱਸਦਿਆਂ ਕਿਹਾ ਕਿ ਪਾਕਿਸਤਾਨ ਹੁਣ ਇੱਕ ਅਜਿਹੇ ਨਵੇਂ ਯੁੱਗ ਵਿੱਚ ਦਾਖਲ ਹੋ ਗਿਆ ਜਿੱਥੇ ਦੇਸ਼ ਵਿੱਚ ਸਥਿਰਤਾ ਅਤੇ ਸ਼ਾਂਤੀ ਕਾਇਮ ਹੋਵੇਗੀ। ਉਨ੍ਹਾਂ ਕਿਹਾ ਕਿ ਅਰਬ ਦੇਸ਼ਾਂ ਤੇ ਗੁਆਂਢੀ ਭਰਾ ਈਰਾਨ ਨੇ ਪਾਕਿਸਤਾਨ ਤੇ ਭਰੋਸਾ ਜਤਾਇਆ ਹੈ ਅਤੇ ਅਮਰੀਕਾ ਵੀ ਹੁਣ ਸਾਡੇ ਵੱਲ ਉਮੀਦ ਨਾਲ ਦੇਖ ਰਿਹਾ ਹੈ। ਪੱਛਮੀ ਏਸ਼ੀਆ ਵਿੱਚ ਸ਼ਾਂਤੀ ਸਥਾਪਿਤ ਕਰਨ ਦੇ ਯਤਨਾਂ ਵਿੱਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭੂਮਿਕਾ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਖਵਾਜਾ ਆਸਿਫ ਨੇ ਕਿਹਾ ਕਿ ਭਾਰਤੀ ਨੇਤਾ ਕੋਲ ਹੁਣ ਕਹਿਣ ਲਈ ਕੁਝ ਨਹੀਂ ਬਚਿਆ ਹੈ। ਦੂਜੇ ਪਾਸੇ ਭਾਰਤ ਨੇ ਬੁੱਧਵਾਰ ਨੂੰ ਇਸ ਜੰਗਬੰਦੀ ਦਾ ਸਵਾਗਤ ਤਾਂ ਕੀਤਾ, ਪਰ ਇਸ ਪੂਰੀ ਪ੍ਰਕਿਰਿਆ ਵਿੱਚ ਪਾਕਿਸਤਾਨ ਦੀ ਭੂਮਿਕਾ ਦਾ ਜ਼ਿਕਰ ਕਰਨ ਤੋਂ ਗੁਰੇਜ਼ ਕੀਤਾ। ਆਸਿਫ ਨੇ ਅੱਗੇ ਕਿਹਾ ਕਿ ਪਿਛਲੇ ਸਾਲ ਭਾਰਤ ਨਾਲ ਹੋਏ ਟਕਰਾਅ ਤੋਂ ਬਾਅਦ ਪਾਕਿਸਤਾਨ ਨੇ ਇੱਕ ਲੰਬਾ ਸਫ਼ਰ ਤੈਅ ਕੀਤਾ ਹੈ ਅਤੇ ਹੁਣ ਈਰਾਨ ਅਮਰੀਕਾ ਜੰਗਬੰਦੀ ਤੋਂ ਬਾਅਦ ਪੂਰੀ ਦੁਨੀਆ ਦੀਆਂ ਨਜ਼ਰਾਂ ਇਸਲਾਮਾਬਾਦ ਤੇ ਟਿਕੀਆਂ ਹੋਈਆਂ ਹਨ, ਜਿਸ ਨਾਲ ਪਾਕਿਸਤਾਨ ਕੌਮਾਂਤਰੀ ਸਿਆਸਤ ਦੇ ਕੇਂਦਰ ਵਿੱਚ ਆ ਗਿਆ ਹੈ। ਭੁੱਲਰ ਦੀ ਫੈਮਿਲੀ ਸਾਨੂੰ ਪ੍ਰੈਸ਼ਰਾਈਜ਼ ਕਰ ਰਹੀ ਆ ਰਾਜੀਨਾਮੇ ਲਈ, ਅਫਵਾਹਾਂ ਫੈਲਾ ਰਹੀ ਆ ਕਿ ਸਾਡੇ ਇਹਨਾਂ ਦਾ ਜਿਹੜਾ ਪਰਿਵਾਰ ਹੈ ਉਹ ਰਾਜੀਨਾਮੇ ਲਈ ਰੈਡੀ, ਜਦ ਕਿ ਅਸੀਂ ਕਦੀ ਵੀ ਰਾਜੀਨਾਮੇ ਲਈ ਨਹੀਂ ਹੋਵਾਂਗੇ। ਪੰਜਾਬ ਰਾਜ ਗੋਦਾਮ ਨਿਗਮ ਦੇ ਜ਼ਿਲ੍ਹਾ ਮੈਨੇਜਮੈਂਟ ਗਗਨਦੀਪ ਸਿੰਘ ਰੰਧਾਵਾ ਦੇ ਖੁਦਕੁਸ਼ੀ ਮਾਮਲੇ ਵਿੱਚ ਪੀੜਤ ਪਰਿਵਾਰ ਨੇ ਦੋਸ਼ ਲਗਾਇਆ ਕਿ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਪਰਿਵਾਰ ਵੱਲੋਂ ਇਸ ਮਾਮਲੇ ਵਿੱਚ ਸਮਝੌਤਾ ਕਰਨ ਲਈ ਉਨ੍ਹਾਂ ਤੇ ਦਬਾਅ ਪਾਇਆ ਜਾ ਰਿਹਾ ਹੈ। ਗਗਨਦੀਪ ਸਿੰਘ ਰੰਧਾਵਾ ਦੀ ਪਤਨੀ ਅਪਿੰਦਰ ਕੌਰ ਰੰਧਾਵਾ ਨੇ ਕਿਹਾ ਕਿ ਪਰਿਵਾਰ ਨੂੰ ਇਸ ਸੰਬੰਧੀ ਸੁਨੇਹੇ ਮਿਲ ਰਹੇ ਹਨ, ਪਰ ਉਹ ਸਮਝੌਤਾ ਨਹੀਂ ਕਰਨਗੇ ਕਿਉਂਕਿ ਇਸ ਘਟਨਾ ਨੇ ਉਹਨਾਂ ਦੇ ਪਰਿਵਾਰ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ। ਉਹਨਾਂ ਨੇ ਦੋਸ਼ ਲਗਾਇਆ ਕਿ ਸਾਬਕਾ ਮੰਤਰੀ ਨੇ ਭ੍ਰਿਸ਼ਟਾਚਾਰ ਰਾਹੀਂ ਜਾਇਦਾਦ ਇਕੱਠੀ ਕੀਤੀ ਹੈ। ਉਹਨਾਂ ਨੇ ਅਜਿਹੀ ਜਾਇਦਾਦ ਦੀ ਐਨਫੋਰਸਮੈਂਟ ਡਾਇਰੈਕਟੋਰੇਟ ਤੋਂ ਜਾਂਚ ਦੀ ਵੀ ਮੰਗ ਕੀਤੀ। ਉਹਨਾਂ ਦੱਸਿਆ ਕਿ ਹੁਣ ਹੋਰ ਵੀ ਕਈ ਵਿਅਕਤੀ ਸਾਬਕਾ ਮੰਤਰੀ ਤੇ ਅਜਿਹੇ ਗੰਭੀਰ ਦੋਸ਼ ਲਗਾ ਰਹੇ ਹਨ, ਇਸ ਲਈ ਈਡੀ ਰਾਹੀਂ ਜਾਂਚ ਦੀ ਜ਼ਰੂਰਤ ਹੈ। ਉਹਨਾਂ ਦੁੱਖ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਇਸ ਮਾਮਲੇ ਵਿੱਚ ਹੁਣ ਤੱਕ ਸਰਕਾਰ ਵੱਲੋਂ ਕੀਤੀ ਜਾ ਰਹੀ ਜਾਂਚ ਦੇ ਮਾਮਲੇ ਵਿੱਚ ਕਿਸੇ ਵੀ ਅਧਿਕਾਰੀ ਨੇ ਪਰਿਵਾਰ ਨਾਲ ਸੰਪਰਕ ਨਹੀਂ ਕੀਤਾ ਹੈ, ਜਦੋਂ ਕਿ ਮੁੱਖ ਮੰਤਰੀ ਵੱਲੋਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਗਏ ਸਨ। ਉਹਨਾਂ ਨੇ ਇਸ ਮਾਮਲੇ ਦੀ CBI ਜਾਂਚ ਦੀ ਆਪਣੀ ਮੰਗ ਕਰਦਿਆਂ ਆਖਿਆ ਕਿ ਜੇਕਰ ਮੁੱਖ ਮੰਤਰੀ ਆਪਣੇ ਮੰਤਰੀ ਨੂੰ ਬੇਕਸੂਰ ਮੰਨਦੇ ਹਨ ਤਾਂ ਉਸ ਨੂੰ ਬਿਨਾਂ ਕਿਸੇ ਦੇਰੀ ਦੇ ਮਾਮਲਾ CBI ਨੂੰ ਸੌਂਪ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਦੋਸ਼ ਲਗਾਇਆ ਕਿ 20 ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਨੇ ਭੁੱਲਰ ਦੇ ਪਿਤਾ ਸੁਖਦੇਵ ਸਿੰਘ ਭੁੱਲਰ ਅਤੇ ਉਸ ਦੇ ਨਿੱਜੀ ਸਹਾਇਕ ਦਿਲਬਾਗ ਸਿੰਘ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਹੈ, ਜਦੋਂ ਕਿ ਉਹ ਤਰਨਤਾਰਨ ਵਿੱਚ ਪੁਲਿਸ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹੈ। ਉਹਨਾਂ ਨੇ ਦਾਅਵਾ ਕੀਤਾ ਕਿ ਉਹਨਾਂ ਦੇ ਕੋਲ ਇਸ ਸੰਬੰਧੀ ਲੋੜੀਂਦੇ ਸਬੂਤ ਵੀ ਹਨ। ਦਿਲਬਾਗ ਸਿੰਘ ਜੋ ਪੱਟੀ ਦਾ ਬਲਾਕ ਸੰਮਤੀ ਮੁਖੀਆ ਪੁਲਿਸ ਅਧਿਕਾਰੀਆਂ ਦੇ ਸੰਪਰਕ ਵਿੱਚ ਸੀ। ਉਹਨਾਂ ਨੇ ਦੱਸਿਆ ਕਿ ਗਗਨਦੀਪ ਸਿੰਘ ਨਾਲ ਵਾਪਰੀਆਂ ਘਟਨਾਵਾਂ ਸਮੇਂ ਉੱਥੇ ਹੋਰ ਵੀ ਕਈ ਵਿਅਕਤੀ ਮੌਜੂਦ ਸਨ, ਜਿਨ੍ਹਾਂ ਬਾਰੇ ਪੁਲਿਸ ਨੂੰ ਜਾਣਕਾਰੀ ਵੀ ਦਿੱਤੀ ਗਈ ਹੈ, ਪਰ ਇਸ ਦੇ ਬਾਵਜੂਦ ਉਹਨਾਂ ਦਾ ਨਾਂ FIR ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਹੈ। ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਸਾਬਕਾ ਮੰਤਰੀ ਨੂੰ ਜੇਲ੍ਹ ਵਿੱਚ VIP ਟ੍ਰੀਟਮੈਂਟ ਦਿੱਤਾ ਜਾ ਰਿਹਾ ਹੈ। ਗਗਨਦੀਪ ਸਿੰਘ ਦੀ ਪਤਨੀ ਨੇ ਪੁਲਿਸ ਦੇ ਸਬੂਤਾਂ ਨੂੰ ਸੰਭਾਲਣ ਵਿੱਚ ਨਾਕਾਮ ਰਹਿਣ ਦਾ ਵੀ ਦੋਸ਼ ਲਗਾਇਆ ਹੈ ਕਿ ਫੈਮਿਲੀ ਆਪਣਾ ਪੱਖ ਰੱਖੇ। ਕੋਈ ਵੀ CM ਵੱਲੋਂ ਸਾਨੂੰ ਹਲੇ ਤੱਕ ਕੋਈ ਵੀ ਅਪਰੋਚ ਨਹੀਂ ਕੀਤੀ ਗਈ, ਜਦ ਕਿ ਉਹਨਾਂ ਨੇ ਉਸੇ ਦਿਨ ਹੀ ਕਹਿ ਦਿੱਤਾ ਸੀਗਾ ਕਿ ਅਸੀਂ ਇਸ ਜਿਹੜੀ ਆ ਚੀਫ ਸੈਕਟਰੀ ਦੀ ਇਨਕੁਆਇਰੀ ਜਿਹੜੀ ਮਾਰਕ ਕੀਤੀ ਹੈ। ਇਸੇ ਲਈ ਕਿਉਂਕਿ ਪੰਜਾਬ ਸਰਕਾਰ ਦਾ ਜੋ ਵੀ ਹੈਗਾ ਉਹ ਮੇਰੇ ਸਾਹਮਣੇ ਹੈ, ਕੁਛ ਵੀ ਇਹਨਾਂ ਨੇ ਵਧੀਆ ਨਹੀਂ ਇਹਨਾਂ ਦੀ ਕਾਰਗੁਜ਼ਾਰੀ ਕੀਤੀ, ਇਸ ਲਈ ਮੈਂ ਕਿਹਾ ਕਿ CBI ਇਨਕੁਆਇਰੀ ਕੀਤੀ ਜਾਵੇ।
ਉਸ ਤੋਂ ਬਾਅਦ ਜਿਹੜੀ ਸੀਬੀਆਈ ਇਨਕੁਆਇਰੀ ਸੀ ਅਮਿਤ ਸ਼ਾਹ ਜੀ ਨੇ ਮਾਰਕ ਕੀਤੀ ਤੇ ਉਹਦੇ ਵਿੱਚ ਬਹੁਤ ਸਾਰੇ ਐਮਪੀਜ਼ ਨੂੰ ਕਿਹਾ ਸੀਗਾ ਕਿ ਤੁਸੀਂ ਸਾਈਨ ਕਰ ਦਿਓ, ਪਰ ਸਿਰਫ 3 ਜਾਂ 4 ਨੇ ਹੀ ਕੀਤੀ, ਬਾਕੀਆਂ ਨੇ ਹਲੇ ਤੱਕ ਨਹੀਂ ਕੀਤੀ। ਜੇ ਸੀਐਮ ਭਗਵੰਤ ਮਾਨ ਨੂੰ ਲੱਗਦਾ ਆ ਕਿ ਇਹ ਜਿਹੜੀ ਬਿਲਕੁਲ ਫੇਅਰ ਆ ਸਾਰਾ ਕੁਝ, ਸਾਡਾ ਮੰਤਰੀ ਬੇਕਸੂਰ ਆ, ਤੇ ਉਹਨਾਂ ਨੂੰ ਮਾਰਕ ਕਰਨੀ ਚਾਹੀਦੀ ਸੀਗੀ ਇਹ ਸੀਬੀਆਈ ਇਨਕੁਆਇਰੀ, ਠੀਕ ਹੈ। ਉਸ ਤੋਂ ਬਾਅਦ ਇਹ ਸਾਰਾ ਜਿਹੜਾ ਇਹ ਫਾਈਨੈਂਸ਼ੀਅਲ ਮੈਟਰ ਦੇ ਅੰਡਰ ਆ, ਕਰਪਸ਼ਨ ਦੇ ਬੇਸਡ ਆ ਸਾਰਾ, ਕਿਉਂਕਿ ਉਸ ਬੰਦੇ ਨੇ ਪੈਸੇ ਦੇ ਲਈ ਮੇਰੇ ਹਸਬੰਡ ਨੂੰ ਹਰਾਸ ਕੀਤਾ ਤੇ 4-5 ਬੰਦਿਆਂ ਨੇ ਮਿਲ ਕੇ ਇੱਕ ਕਮਰੇ ਦੇ ਵਿੱਚ ਉਹਨਾਂ ਨੂੰ ਪੂਰੀ ਤਰ੍ਹਾਂ ਐਕਸਪਲੋਇਟ ਕੀਤਾ, ਠੀਕ ਹੈ, ਤਾਂ ਕਿ ਉਹ ਆਪ ਟੈਂਡਰ ਲੈ ਸਕੇ। ਪਰ ਉਹ ਜਦੋਂ ਉਹਨੂੰ ਟੈਂਡਰ ਨਹੀਂ ਮਿਲਿਆ, ਉਹਨੇ ਬਹੁਤ ਜ਼ਿਆਦਾ ਹਰਾਸ ਕੀਤਾ ਤੇ ਅੰਤ ਵਿੱਚ ਮੇਰੇ ਹਸਬੰਡ ਨੇ ਕਦਮ ਚੁੱਕਿਆ, ਠੀਕ ਹੈ। ਇਸ ਲਈ ਮੈਂ ਚਾਹੁੰਦੀ ਹਾਂ ਕਿ ਜਿਹੜੀ ਸੈਂਟਰ ਸਰਕਾਰ ਆ ਉਹ ਈਡੀ ਦਾ ਵੀ ਇੱਕ ਵਿੱਚ ਐਡ ਕਰਨ, ਤਾਂ ਕਿ ਉਹਦੇ ਦੇਖਿਆ ਜਾਵੇ ਕਿ ਜਿਹੜਾ ਉਹਨੇ ਇੰਨਾ ਪੈਸਾ ਕਮਾਇਆ ਕਿਸ ਤਰ੍ਹਾਂ ਕਮਾਇਆ। ਉਸ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਬਹੁਤ ਸਾਰੇ ਐਸਡੀਓ ਸਾਹਮਣੇ ਆਏ ਆ ਜਿਨ੍ਹਾਂ ਨੇ ਦੱਸਿਆ ਕਿ ਸਾਡੇ ਤੋਂ ਇੰਨੇ ਪੈਸੇ ਉਹ ਲੈਂਦਾ ਸੀਗਾ, ਠੀਕ ਹੈ। ਬਹੁਤ ਸਾਰੇ ਕੇਸਿਸ ਆਏ ਬਾਹਰ। ਇੱਕ ਐਨਆਰਆਈ ਲੇਡੀ ਜਿਹੜੀ ਸੀਗੀ ਉਹਨੇ ਵੀ ਦੱਸਿਆ ਆ ਕੇ, ਉਹ ਮਤਲਬ ਉਹਦਾ ਮੇਨ ਸੀਗਾ ਕਿ ਪੈਸੇ ਕਮਾਉਣਾ। ਉਹ ਪੈਸਾ ਉਹਦੇ ਕੋਲ ਕਿਸ ਤਰ੍ਹਾਂ ਇੰਨਾ ਇਕੱਠਾ ਹੋਇਆ, ਉਹ ਈਡੀ ਨੂੰ ਚਾਹੀਦਾ ਕਿ ਸਾਹਮਣੇ ਆਵੇ ਤੇ ਉਹਦਾ ਸਾਰਾ ਪੈਸਾ ਜਿਹੜਾ ਰਿਕਵਰ ਕਰਨ, ਠੀਕ ਹੈ। ਹੁਣ ਮੇਨ ਗੱਲ ਹੈਗੀ ਕਿ ਉਸ ਤੋਂ ਬਾਅਦ ਇੱਕ ਹੀ ਬੰਦਾ ਅਰੈਸਟ ਹੋਇਆ ਹਲੇ ਤੱਕ। ਜਿਹੜੇ 4 ਜਣੇ ਹੋ ਰਿਹਾ ਜਾਂ 5 ਜਣੇ ਹੋ ਰਿਹਾ, ਉਹ ਹਲੇ ਤੱਕ ਅਰੈਸਟ ਨਹੀਂ ਹੋਏ। ਕਿਉਂ ਨਹੀਂ ਹੋਏ? ਅੱਜ ਹੁਣ ਇੱਕ ਥੋੜੀ ਜਿਹੀ ਸੈਟੀਸਫੈਕਟਰੀ ਗੱਲ ਇਹ ਹੋਈ ਕਿ ਪੰਜਾਬ ਪੁਲਿਸ ਨੇ ਇੱਕ ਧਾਰਾ ਵਿੱਚ ਐਡ ਕੀਤੀ, ਠੀਕ ਹੈ, ਕਿ ਉਹਦਾ ਜਿਹੜਾ ਫੋਨ ਆ ਐਂਡ ਡੀਵੀਆਰ ਜਿਹੜੀ ਰਿਕਵਰ ਉਹਨੇ ਨਸ਼ਟ ਕੀਤੀ ਆ, ਉਹਦੇ ਵਿੱਚ ਸੈਕਸ਼ਨ ਐਡ ਕੀਤਾ। ਇਹ ਪੰਜਾਬ ਸਰਕਾਰ, ਪੰਜਾਬ ਪੁਲਿਸ ਦੀ ਚਲੋ ਵਧੀਆ ਕਾਰਗੁਜ਼ਾਰੀ, ਠੀਕ ਹੈ। ਉਸ ਤੋਂ ਬਾਅਦ ਇੱਕ ਹੋਰ ਸਭ ਤੋਂ ਮੇਨ ਪੁਆਇੰਟ ਹੈਗਾ ਕਿ ਉਹਦੀ ਫੈਮਿਲੀ ਜਿਹੜੀ ਆ ਸਾਨੂੰ ਪ੍ਰੈਸ਼ਰਾਈਜ਼ ਕਰ ਰਹੀ ਆ ਰਾਜੀਨਾਮੇ ਲਈ, ਠੀਕ ਹੈ। ਇਸ ਲਈ ਸਾਨੂੰ ਬਹੁਤ ਜ਼ਿਆਦਾ ਥ੍ਰੈਟ ਹੱਲੇ ਵੀ ਹੈਗਾ ਉਹਦੀ ਫੈਮਿਲੀ ਤੋਂ। ਉਹਦੀ ਫੈਮਿਲੀ ਕਿਹੜੀ ਫੈਮਿਲੀ, ਕੌਣ ਕਿਹਦਾ ਫੋਨ? ਭੁੱਲਰ ਦੀ ਫੈਮਿਲੀ ਸਾਨੂੰ ਪ੍ਰੈਸ਼ਰਾਈਜ਼ ਕਰ ਰਹੀ ਆ ਰਾਜੀਨਾਮੇ ਲਈ, ਅਫਵਾਹਾਂ ਫੈਲਾ ਰਹੀ ਆ ਕਿ ਸਾਡੇ ਇਹਨਾਂ ਦਾ ਜਿਹੜਾ ਪਰਿਵਾਰ ਹੈ ਉਹ ਰਾਜੀਨਾਮੇ ਲਈ ਰੈਡੀ, ਜਦ ਕਿ ਅਸੀਂ ਕਦੀ ਵੀ ਰਾਜੀਨਾਮੇ ਲਈ ਨਹੀਂ ਹੋਵਾਂਗੇ। ਪਰਿਵਾਰ ਚੋਂ ਫੋਨ ਨਹੀਂ ਆਇਆ, ਕਿਸੇ ਦੇ ਥਰੂ ਸਾਨੂੰ ਮੈਸੇਜ ਆ ਰਹੇ ਆ ਔਰ ਅਫਵਾਹਾਂ ਫੈਲਾ ਰਹੇ। ਸਾਡੇ ਤੱਕ ਮੈਸੇਜ ਪਹੁੰਚ ਰਿਹਾ ਨਾ ਇਸ ਚੀਜ਼ ਦਾ। ਅੱਛਾ ਮੈਮ, ਜਿਹੜਾ ਬੰਦਾ ਮਰਿਆ ਉਹਨੂੰ ਤੁਸੀਂ ਕਿਵੇਂ ਵੇਖਦੇ ਹੋ, ਜਿਹੜਾ ਬਿਜਲੀ ਚੋਰੀ ਨੂੰ ਲੈ ਕੇ ਗਿਆ ਸੀ ਤੇ ਤੁਹਾਡੇ ਘਰ ਦੀ ਬੱਤੀ ਕੱਟੀ ਗਈ? ਉਹਦੇ ਵਿੱਚ ਕੁਝ ਦਾਲ ਚ ਕਾਲਾ ਹੋਊਗਾ, ਕਿਉਂਕਿ ਜਿਹੜਾ ਉਹ ਤੇ ਕਹਿ ਰਹੇ ਆ ਕਿ ਉਹ ਨਸ਼ੇੜੀ ਸੀਗਾ, ਉਹਨੂੰ ਨਸ਼ਾ ਨਹੀਂ ਮਿਲਿਆ ਇਸ ਕਰਕੇ, ਪਰ ਮੈਨੂੰ ਲੱਗਦਾ ਕੁਝ ਦਾਲ ਚ ਕਾਲਾ। ਨਹੀਂ, ਤਾਰਾਂ ਚੋਰੀ ਦੀ ਗੱਲ ਕਰਦੇ, ਤਾਰਾਂ ਤਾਂ ਚੋਰੀ ਹੋਈਆਂ ਸੀ, ਕੱਟੀਆਂ ਸੀ ਵਿੱਚੋਂ। ਇਹ ਨਹੀਂ, ਇਹਦੇ ਬਾਰੇ ਚ ਨਹੀਂ ਮੈਨੂੰ ਪਤਾ। ਮੈਡਮ ਤੁਸੀਂ ਸਿਕਿਉਰਿਟੀ ਮੰਗੀ ਸੀ, ਬੇਟੀ ਨੂੰ ਥ੍ਰੈਟ ਆ ਰਹੀ ਸੀ, ਕੋਈ ਸਿਕਿਉਰਿਟੀ ਦਿੱਤੀ ਗਈ ਹੈ? ਹਾਂਜੀ, ਦਿੱਤੀ ਹੋਈ। ਅੱਛਾ ਮੈਮ, ਤੁਸੀਂ ਅੱਜ ਤੱਕ ਤੁਹਾਨੂੰ ਕੋਈ ਲੀਡਰ ਮਿਲਣ ਆਇਆ ਸੱਤਾ ਸਰਕਾਰ ਤੋਂ? ਸਰਕਾਰ ਵੱਲੋਂ ਮੈਨੂੰ ਕੋਈ ਵੀ ਹਲੇ ਤੱਕ ਨਹੀਂ ਮਿਲਣ ਆਇਆ। ਅੱਛਾ, ਤੁਸੀਂ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਵੇਖ ਰਹੇ ਹੋ? ਜਿਸ ਤਰੀਕੇ ਨਾਲ ਸਰਕਾਰ ਕਹਿ ਰਹੀ ਸੀ ਬਹੁਤ ਕੰਮ ਕੀਤੇ ਆ, ਨਹੀਂ, ਸਭ ਤੋਂ ਪਹਿਲਾ ਕੁਐਸਚਨ ਤਾਂ ਇਹ ਹੈ ਕਿ ਉਸੇ ਦਿਨ ਉਹਨਾਂ ਨੇ ਜਿਹੜੀ ਇਨਕੁਆਇਰੀ ਮਾਰਕ ਕੀਤੀ ਸੀਗੀ ਸੀਐਮ ਨੇ, ਠੀਕ ਹੈ, ਪਰ ਹਲੇ ਤੱਕ ਕੋਈ ਉਹਦੀ ਆਊਟਪੁੱਟ ਨਹੀਂ, ਕੋਈ ਰਿਜ਼ਲਟ ਨਹੀਂ। ਕਿੱਥੇ ਹੈ ਇਨਕੁਆਇਰੀ? ਸਾਨੂੰ ਕੋਈ ਅਪਰੋਚ ਨਹੀਂ ਕੀਤੀ ਕਿ ਤੁਹਾਡੇ ਨਾਲ ਕੀ ਹੋਇਆ। ਪਰ ਮੈਮ ਧਾਰੀਵਾਲ ਸਾਹਿਬ ਆਏ ਸੀ ਨਾ ਤੁਹਾਡੇ ਕੋਲ, ਉਹਨਾਂ ਨੇ ਕੀ ਉਹ ਕਹਿੰਦੇ ਸੀ ਜੋ ਤੁਸੀਂ ਕਹੋਗੇ ਅਸੀਂ ਕਰਾਂਗੇ। ਹੁਣ ਚਾਹੀਦਾ ਤਾਂ ਸਰਕਾਰ ਨੂੰ ਆ ਨਾ ਕਰਨਾ ਸਾਡੇ ਨਾਲ। ਧਾਰੀਵਾਲ ਅੱਗੇ ਕੀ ਮੰਗ ਰੱਖੀ ਸੀ ਤੁਸੀਂ ਕਿ ਸਾਨੂੰ ਜਸਟਿਸ ਦਿਓ, ਤੇ ਉਹਨਾਂ ਨੇ ਕੀ ਕਿਹਾ ਸੀ ਫਿਰ? ਕਹਿੰਦੇ ਜਦੋਂ ਤੁਸੀਂ ਕਹੋਗੇ ਉਦੋਂ ਅਸੀਂ ਹਾਜ਼ਰ ਹੋਵਾਂਗੇ। ਅਸੀਂ ਤੇ ਹੁਣ ਉਸ ਦਿਨ ਦਾ ਹੀ ਕਹਿ ਰਹੇ ਹਾਂ ਕਿ ਸੀਬੀਆਈ ਇਨਕੁਆਇਰੀ ਹੋਣੀ ਚਾਹੀਦੀ ਹੈ। ਸਿੱਖ ਕੌਮ ਦੇ 5ਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਅੜਗੱਜ ਨੇ ਸਮੂਹ ਸਿੱਖ ਸੰਗਤ ਨੂੰ ਵਧਾਈ ਦਿੰਦਿਆਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਅਪਣਾਉਣ ਦੀ ਅਪੀਲ ਕੀਤੀ। ਉਹਨਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਣੀ ਦੇ ਬੋਹਿਤ, ਸ਼ਾਂਤੀ ਦੇ ਪ੍ਰਤੀਕ ਅਤੇ ਸ਼ਹੀਦਾਂ ਦੇ ਸਰਤਾਜ ਹਨ, ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਦੁਨੀਆ ਭਰ ਵਿੱਚ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਵੱਲੋਂ ਬੜੀ ਹੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਜਥੇਦਾਰ ਨੇ ਦੱਸਿਆ ਕਿ ਗੁਰੂ ਅਰਜਨ ਦੇਵ ਜੀ ਨੇ ਸਿੱਖ ਕੌਮ ਦੇ ਕੇਂਦਰੀ ਧਾਰਮਿਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਮੁਕੰਮਲ ਕਰਵਾਈ ਅਤੇ ਅੰਮ੍ਰਿਤ ਸਰੋਵਰ ਦੇ ਵਿਚਕਾਰ ਇਸ ਪਵਿੱਤਰ ਅਸਥਾਨ ਨੂੰ ਸਥਾਪਿਤ ਕੀਤਾ। ਉਹਨਾਂ ਦੱਸਿਆ ਕਿ ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ ਨੂੰ ਸਭ ਤੋਂ ਉੱਚਾ ਦਰਜਾ ਦਿੱਤਾ। ਉਹਨਾਂ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਕਿਹਾ ਕਿ ਲਾਹੌਰ ਦੀ ਧਰਤੀ ਤੇ ਤੱਤੀਆਂ ਤਵੀਆਂ ਤੇ ਬੈਠ ਕੇ ਅਤੇ ਤੱਤੀ ਰੇਤ ਸਹਿੰਦੇ ਹੋਏ ਗੁਰੂ ਅਰਜਨ ਦੇਵ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ। ਇਸ ਕਰਕੇ ਉਹਨਾਂ ਨੂੰ ਸ਼ਹੀਦਾਂ ਦਾ ਸਰਤਾਜ ਕਿਹਾ ਜਾਂਦਾ ਹੈ। ਇਸ ਮੌਕੇ ਉਹਨਾਂ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਦੇ ਜਨਮ ਦਿਹਾੜੇ ਦੀ ਵੀ ਵਧਾਈ ਦਿੱਤੀ।
ਉਨ੍ਹਾਂ ਕਿਹਾ ਕਿ ਚਮਕੌਰ ਦੀ ਗੜੀ ਵਿੱਚ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇ ਬਹਾਦਰੀ ਨਾਲ ਲੜਦਿਆਂ ਸ਼ਹਾਦਤ ਪ੍ਰਾਪਤ ਕੀਤੀ ਸੀ, ਜੋ ਸਿੱਖ ਇਤਿਹਾਸ ਦਾ ਇੱਕ ਮਹਾਨ ਅਧਿਆਇ ਹੈ। ਜਥੇਦਾਰ ਨੇ ਅੰਤ ਵਿੱਚ ਸੰਗਤ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਮਨੁੱਖੀ ਜੀਵਨ ਪਰਮਾਤਮਾ ਨਾਲ ਜੁੜਨ ਲਈ ਮਿਲਿਆ, ਇਸ ਲਈ ਸਿੱਖਿਆ ਅਨੁਸਾਰ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੇ ਸਿਧਾਂਤਾਂ ਤੇ ਚੱਲਦਿਆਂ ਸਰਬੱਤ ਦੇ ਭਲੇ ਲਈ ਕੰਮ ਕਰਨਾ ਚਾਹੀਦਾ ਹੈ। ਸਾਹਿਬਜ਼ਾਦਾ ਜੁਝਾਰ ਸਿੰਘ ਜੀ, ਜਿਨ੍ਹਾਂ ਦਾ ਜਨਮ ਸ਼੍ਰੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਦਾ ਹੈ, ਜਿਨ੍ਹਾਂ ਨੇ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੇ ਨਾਲ ਹਰ ਪੰਥਕ ਕਾਰਵਾਈ ਦੇ ਵਿੱਚ ਪੂਰਾ ਯੋਗਦਾਨ ਪਾਇਆ। ਮੈਂ ਜਦੋਂ ਪਹਿਲਾਂ ਵੀ ਇੱਥੇ ਚਮਕੌਰ ਸਾਹਿਬ ਆਉਂਦਾ ਸੀ ਤੇ ਬਾਹਰ ਲਿਖੀਆਂ ਹੋਈਆਂ ਜੋਗੀ ਅੱਲਾ ਯਾਰ ਖਾਂ ਦੀਆਂ 2 ਲੈਣਾ ਦਿਲ ਨੂੰ ਬੜਾ ਟੁੰਬਦੀਆਂ ਨੇ। ਜਿਸ ਕੌਮ ਦੇ ਕੋਲ ਇਹੋ ਜਿਹੀਆਂ ਤਵਾਰੀਖੀ ਲਾਇਣਾ ਹੋਣ, ਉਹ ਕੌਮ ਕਦੀ ਦੁਨੀਆ ਦੇ ਨਕਸ਼ੇ ਤੋਂ ਨਹੀਂ ਮਿਟ ਸਕਦੀ ਹੈ। ਕਿਉਂਕਿ ਆਪ ਵਾਹਿਗੁਰੂ ਨੇ ਇਹਨਾਂ ਸ਼ਹੀਦਾਂ ਨੂੰ ਉਹ ਥਾਂ ਦਿੱਤੀ ਹੈ ਕਿ ਇਹ ਸਦਾ ਦੁਨੀਆ ਦੇ ਵਿੱਚ ਨਾਮ ਚਮਕਦੇ ਰਹਿਣੇ ਨੇ। हिंद में एक ही तीर्थ है यात्रा के लिए, कटाए बाप ने बच्चे जहां खुदा के लिए। जोगी अल्लाह यार खां ये चमकौर साहब की गल करदा है भी ये वड्डा तीर्थ है, इको तीरथ जिथे बापू ने आप अपने साहिबजादियां नूं अपने पुत्रां नूं मैदाने जंग दे विच शहीद होण दे लई भेजिया ते बापू दे सामने पुत्र शहीद हो गए। जदों 10 लाख फौज दा घेरा ते गुरु के ਸਿੰਘਾਂ ਦੀ ਗਿਣਤੀ ਘੱਟ, ਇਹ ਸਾਨੂੰ ਪ੍ਰੇਰਣਾ ਦਿੰਦੀ ਹੈ ਕਿ ਸਦੀਵੀ ਤੌਰ ਤੇ ਜੇ ਅਸੀਂ ਆਪਣੇ ਗੁਰੂ ਦਾ ਥਾਪੜਾ ਲਵਾਂਗੇ ਤਾਂ ਭਾਵੇਂ ਦੁਨੀਆ ਦੀ ਵੱਡੀ ਤੋਂ ਵੱਡੀ ਤਾਕਤ ਵੀ ਸਾਹਮਣੇ ਆ ਜਾਵੇ, ਇਹ ਚਮਕੌਰ ਦੀ ਕੱਚੀ ਗੜੀ ਦੇ ਵਾਰਸ ਦੁਨੀਆ ਦੀ ਵੱਡੀ ਤੋਂ ਵੱਡੀ ਤਾਕਤ ਨੂੰ ਚੁਕਾਉਣ ਦਾ ਹੀਆ ਅਤੇ ਯੁਰਤ ਰੱਖਦੇ ਨੇ। ਖਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂਆਂ ਨੂੰ ਅੱਜ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਵੀਜ਼ਾ ਲੱਗੇ ਪਾਸਪੋਰਟ ਸੌਂਪੇ ਗਏ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਮੌਜੂਦ ਸਨ। ਮੀਡੀਆ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਵੱਖ-ਵੱਖ ਇਤਿਹਾਸਕ ਦਿਹਾੜਿਆਂ ਤੇ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਭੇਜਿਆ ਜਾਂਦਾ ਹੈ। ਇਸ ਵਾਰ ਖਾਲਸਾ ਸਾਜਨਾ ਦਿਵਸ ਵਿਸਾਖੀ ਦੇ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਲਈ ਇਹ ਜਥਾ ਭਲਕੇ 10 ਅਪ੍ਰੈਲ ਨੂੰ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੋਂ ਰਵਾਨਾ ਹੋਵੇਗਾ। ਉਹਨਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਵਾਰ 1795 ਸ਼ਰਧਾਲੂਆਂ ਦੇ ਪਾਸਪੋਰਟ ਵੀਜ਼ੇ ਲਈ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ 1763 ਸ਼ਰਧਾਲੂਆਂ ਨੂੰ ਦਿੱਲੀ ਸਥਿਤ ਪਾਕਿਸਤਾਨ ਦੂਤਾਵਾਸ ਨੇ ਵੀਜ਼ੇ ਜਾਰੀ ਕੀਤੇ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪਾਕਿਸਤਾਨ ਅਤੇ ਭਾਰਤ ਸਰਕਾਰ ਨੂੰ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਖੋਲ੍ਹਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਸਿੱਖ ਸ਼ਰਧਾਲੂਆਂ ਦੀ ਆਪਣੇ ਗੁਰਧਾਮਾਂ ਦੇ ਦਰਸ਼ਨਾਂ ਪ੍ਰਤੀ ਵੱਡੀ ਸ਼ਰਧਾ ਹੈ ਅਤੇ ਸਰਕਾਰਾਂ ਨੂੰ ਇਸ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘੇ ਨੂੰ ਤੁਰੰਤ ਮੁੜ ਖੋਲ੍ਹਿਆ ਜਾਵੇ। ਉਹਨਾਂ ਮੰਗ ਕੀਤੀ ਕਿ ਪਾਸਪੋਰਟ ਦੀ ਸ਼ਰਤ ਨੂੰ ਖਤਮ ਕੀਤਾ ਜਾਵੇ ਅਤੇ ਪਾਕਿਸਤਾਨ ਸਰਕਾਰ ਵੱਲੋਂ $20 ਫੀਸ ਵੀ ਸਮਾਪਤ ਕੀਤੀ ਜਾਵੇ। ਦਰਸ਼ਨ ਦਦਾਰਿਆਂ ਤੋਂ ਵਾਂਝਾ ਰਹਿ ਜਾਂਦਾ, ਸ਼ਰਤਾਂ ਕੁਝ ਰਿਲੈਕਸ ਕੀਤੀਆਂ ਜਾਣ ਤਾਂ ਕਿ ਸਵੇਰ ਨੂੰ ਗੁਰੂ ਕਾ ਸਿੱਖ ਜਾਵੇ। ਸਿੱਖ ਨਹੀਂ ਉੱਥੇ ਸਾਰੇ ਜਾ ਸਕਦੇ, ਅੱਜ ਵੀ ਜਥੇ ਦੇ ਵਿੱਚ ਜਿਹੜੇ ਆ ਨੌਨ ਸਿੱਖ ਵੀ ਜਾਂਦੇ ਆ ਤੇ ਦਰਸ਼ਨ ਦਿਦਾਰੇ ਕਰਕੇ ਸ਼ਾਮ ਨੂੰ ਆਉਣ। ਇਹੋ ਸਾਨੂੰ 2 ਵੇਲੇ 3 ਵੇਲੇ 4 ਵੇਲੇ 100 ਵਾਰੀ ਜਦੋਂ ਵੀ ਸਿੱਖ ਅਰਦਾਸ ਕਰਦਾ, ਉਹ ਫਿਰ ਨਾਲ ਇਹ ਵੀ ਕਰਦਾ ਜਿਹਨਾਂ ਗੁਰਦੁਆਰਿਆਂ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦਿਦਾਰ, ਇਹ ਖੁੱਲੇ ਦਰਸ਼ਨ ਦਿਦਾਰ ਕਰ ਸਕਣ। ਸੋ ਸਾਰੇ ਜਥੇ ਨੂੰ ਮੈਂ ਵਧਾਈ ਵੀ ਦਿੰਦਾ ਤੇ ਯਤਨ ਵੀ ਕਰਾਂ ਕਿ ਗੁਰੂ ਸਾਹਿਬ ਦੇ ਚਰਨਾਂ 'ਚ ਜਾਣਾ ਆ ਤੇ ਕਿਸੇ ਭੈੜੀ ਨੀਤ ਨਾਲ ਨਹੀਂ ਜਾਣਾ, ਚੰਗੇ ਢੰਗ ਦੇ ਨਾਲ ਗੁਰੂ ਕਰਦੇ ਜਾਣਾ ਤੇ ਗੁਰੂ ਕਰਦੇ ਆਉਣਾ। ਬਹੁਤ ਬਹੁਤ ਧੰਨਵਾਦ।